ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਧਾਮੀ ਸਾਹਿਬ ਨੂੰ ਮਨਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਦੇ ਬਾਰੇ। ਕਹਿੰਦੇ ਇਹਨਾਂ ਨੂੰ ਕੋਸ਼ਿਸ਼ਾਂ ਤਾਂ ਮਨਾਉਣ ਦੀਆਂ ਹੋ ਰਹੀਆਂ ਨੇ, ਪਰ ਇਹਨਾਂ ਕੋਸ਼ਿਸ਼ਾਂ ਨੂੰ ਸ਼ਾਇਦ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਜੀ। ਪ੍ਰਵੀਨ ਜੀ, ਅੰਤਰਿੰਗ ਕਮੇਟੀ ਦੀ ਬੈਠਕ ਹੋ ਗਈ, ਧਾਮੀ ਸਾਹਿਬ ਦਾ ਅਸਤੀਫਾ ਮਤਲਬ ਨਾ ਮਨਜ਼ੂਰ ਕੀਤਾ ਤੇ ਉਹਨੂੰ ਹੋਲਡ ਤੇ ਪਾ ਲਿਆ ਤੇ ਜਥੇਦਾਰ ਸਾਹਿਬ ਕੋਲ ਜਾ ਆਏ, ਹੈ ਨਾ। ਤੇ ਉਧਰ ਧਾਮੀ ਸਾਹਿਬ ਨੂੰ ਅਪੀਲਾਂ ਜਾਰੀ ਨੇ, ਬੰਦੇ ਭੇਜੇ ਜਾ ਰਹੇ ਨੇ, ਮਨਾਇਆ ਜਾ ਰਿਹਾ, ਪਰ ਧਾਮੀ ਸਾਹਿਬ ਹੁਣ ਅੜੇ ਨੇ ਕਿ ਹੁਣ ਮੈਂ ਵਾਪਸ ਨਹੀਂ ਪਰਤਣਾ। ਉਹਨਾਂ ਨੂੰ ਕਈ ਫਾਰਮੂਲੇ ਦਿੱਤੇ, ਇੱਥੋਂ ਤੱਕ ਕਿ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਵੀ ਹੁਣ ਤਾਂ ਅਪੀਲ ਕਰਤੀ ਕਿ ਧਾਮੀ ਸਾਹਿਬ ਮੁੜ ਆਓ, ਤੁਸੀਂ ਸੰਭਾਲੋ। ਜਿਹੜੇ ਅਕਾਲੀ ਦਲ ਬਾਦਲ ਧਿਰ ਦੇ ਉਲਟ ਖੜੇ ਨੇ ਉਹ ਵੀ ਕਹਿ ਰਹੇ ਨੇ ਧਾਮੀ ਸਾਹਿਬ ਤੁਸੀਂ ਆ ਜਾਓ, ਤੁਹਾਤੋਂ ਬਿਹਤਰ ਹੋਰ ਕੋਈ ਨਹੀਂਗਾ। ਪਰ ਜਿਹੜਾ ਸਵਾਲ ਇਹ ਆ ਰਿਹਾ ਕਿ ਵੀ ਧਾਮੀ ਸਾਹਿਬ ਨੂੰ ਆ ਕੇ 7 ਮੈਂਬਰੀ ਕਮੇਟੀ ਚ ਅਗਵਾਈ ਕਰਕੇ ਆਪਣਾ ਬਣਦਾ ਰੋਲ ਨਿਭਾਉਣਾ ਚਾਹੀਦਾ ਹੈ ਨਾ। ਧਾਮੀ ਸਾਹਿਬ ਨੂੰ ਜਿਹੜੇ ਸਿਧਾਂਤਾਂ ਲਈ ਜਾਣੇ ਜਾਂਦੇ ਨੇ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਹੈ। ਜੇ ਧਾਮੀ ਸਾਹਿਬ ਆਪਣੇ ਦਮ ਦੇ ਉੱਤੇ ਮਤਲਬ ਕਿ ਬਿਲਕੁਲ ਉਹ ਬਤੌਰ ਸ਼ਖਸੀਅਤ ਬੜੇ ਸਪਸ਼ਟਵਾਦੀ, ਬੜੇ ਇਮਾਨਦਾਰ, ਬੜੇ ਨਿਮਰ ਹੋ ਕੇ ਵਿੱਚ ਨਾਲੇ ਮੰਨੇ ਜਾਂਦੇ ਨੇ, ਪਰ ਜਿਹੜੇ ਧਾਮੀ ਸਾਹਿਬ ਜੇਕਰ ਇੰਨਾ ਦਮ ਰੱਖਦੇ ਹੁੰਦੇ ਕਿ ਉਹ ਫੈਸਲੇ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਇੰਝ ਲੈ ਲੈਂਦੇ, ਜਾਂ ਹੁਣ ਲੈਣ ਦੀ ਆਸ ਨਾਲ ਉਹਨਾਂ ਨੂੰ ਬੁਲਾਇਆ ਜਾ ਰਿਹਾ, ਫਿਰ ਉਹ ਜਾਂਦੇ ਹੀ ਕਿਉਂ? ਸਹੀ ਹੈ, ਫਿਰ ਉਹ ਕਰ ਲੈਂਦੇ ਨਾ, ਉਹਨਾਂ ਕੋਲ ਇੰਨਾ ਮੌਕਾ ਰਿਹਾ। ਫਿਰ ਉਹਨਾਂ ਨੇ 2.5 ਮਹੀਨੇ ਬਾਅਦ ਹੀ ਕਿਉਂ 7 ਮੈਂਬਰੀ ਕਮੇਟੀ ਦੀ ਬੈਠਕ ਬੁਲਾਈ ਸੀ? ਤੇ ਹੁਣ ਜਿਹੜੇ ਫਾਰਮੂਲੇ ਤੇ ਲਿਆਂਦਾ ਜਾ ਰਿਹਾ ਕਿ ਧਾਮੀ ਸਾਹਿਬ ਤੁਸੀਂ ਪ੍ਰਧਾਨਗੀ ਸਾਂਭ ਲਓ, 7 ਮੈਂਬਰੀ ਨਾ ਸਾਂਭੋ। 7 ਮੈਂਬਰੀ ਦੀ ਮੁਖੀ ਦੀ ਕੁਰਸੀ ਤਾਂ ਮਿਲੀ ਤਾਂ ਸੀ ਕਿ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਸੀ। ਤਾਂ ਸੀ ਸੋ ਹੁਣ ਧਾਮੀ ਸਾਹਿਬ ਪਰਤਣਗੇ ਜਾਂ ਨਹੀਂ ਪਰਤਣਗੇ, ਇਹ ਤਾਂ ਉਮੀਦ ਬਿਲਕੁਲ ਕਾਫੀ ਘੱਟ ਹੈ ਕਿ ਉਹ ਪਰਤਣਗੇ। ਪਰ ਜਥੇਦਾਰ ਸਾਹਿਬ ਚਲੇ ਜਾਣਗੇ, ਇਹ ਸਵਾਲ ਵੱਡਾ ਹੋ ਗਿਆ, ਕਿਉਂਕਿ ਲੈ ਦੇ ਕੇ ਸਾਰਾ ਕੁਝ ਹੁਣ ਜਥੇਦਾਰ ਸਾਹਿਬ ਤੇ ਹੈ ਕਿ ਉਹ ਦਮ ਦਿਖਾਉਣਗੇ, ਉਹ ਕੋਈ ਸਟੈਂਡ ਲੈਣਗੇ, ਉਹ ਕੋਈ 2 ਤਰੀਕ ਵਾਲੇ ਫੈਸਲਿਆਂ ਤੇ ਪਹਿਰਾ ਦਿੰਦਿਆਂ ਹੋਇਆ ਅੰਤਰਿੰਗ ਕਮੇਟੀ ਨੂੰ, ਸ਼੍ਰੋਮਣੀ ਕਮੇਟੀ ਨੂੰ, ਹੈ ਨਾ, ਜਾਂ 3 ਮੈਂਬਰੀ ਕਮੇਟੀ ਨੂੰ, ਗਿਆਨੀ ਹਰਪ੍ਰੀਤ ਸਿੰਘ ਨੂੰ, ਜਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ, ਮਤਲਬ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਉਹਨਾਂ ਦੀ ਅਗਵਾਈ ਚ ਪੰਜ ਸਿੰਘ ਸਾਹਿਬਾਨਾਂ ਨੇ 2 ਤਰੀਕ ਨੂੰ ਜਿਹੜੇ ਫੈਸਲੇ ਸੁਣਾਏ ਸੀ, ਉਹ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਸੀ। ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੜਿਆ ਗਿਆ ਹੁਕਮਨਾਮਾ ਸੀ। ਉਹ ਕੋਈ ਮਤਲਬ ਸੇਬਾਂ ਦੀ ਰੇਹੜੀ ਨਹੀਂ ਸੀ ਕਿ ਤੁਹਾਨੂੰ ਜਿਹੜਾ ਸੇਬ ਪਸੰਦ ਆ ਉਹ ਅਸੀਂ ਚੱਕ ਲਿਆ, ਬਾਕੀ ਅਸੀਂ ਨਹੀਂ ਖਰੀਦਣੇ। ਮਤਲਬ ਅਕਾਲੀ ਦਲ ਨੇ ਪਿਕ ਐਂਡ ਚੂਜ਼ ਵਾਲੀ ਨੀਤੀ ਅਪਣਾਈ ਕਿ ਜਿਹੜਾ ਸਾਨੂੰ ਫਿੱਟ ਬੈਠਦਾ ਆ ਅਸੀਂ ਮਨਜ਼ੂਰ ਕਰਾਂਗੇ ਜੀ, ਅਸੀਂ ਮਨਜ਼ੂਰ ਨਹੀਂ ਕਰਾਂਗੇ। ਆਹ ਸਾਨੂੰ ਮਨਜ਼ੂਰ ਹੈ ਜੀ ਸੇਵਾ ਕਰਨੀ, 7 ਮੈਂਬਰੀ ਕਮੇਟੀ ਸਾਨੂੰ ਮਨਜ਼ੂਰ ਨਹੀਂ। ਉਹ ਵੀ ਉਸੇ ਥਾਂ ਤੋਂ ਉਸੇ ਤਰੀਕ ਨੂੰ ਉਸੇ ਸਮੇਂ ਉਸੇ ਰੂਪ ਚ ਬਣਾਈ ਗਈ ਹੈ। ਸੋ ਇਸ ਲਈ ਅਕਾਲੀ ਦਲ ਨੇ ਤਾਂ ਜਮਾ ਹੀ ਮਤਲਬ ਸਿਰਾ ਲਾਤਾ। ਸ਼੍ਰੋਮਣੀ ਕਮੇਟੀ ਜਿਹੜੀ ਜਥੇਦਾਰ ਸਾਹਿਬ ਨੂੰ ਇਹ ਕਹਿਣ ਚਲੀ ਗਈ ਹੈ ਕਿ ਤੁਹਾਡਾ ਅਧਿਕਾਰ ਖੇਤਰ ਨੀਗਾ ਜੀ, ਤੁਹਾਡਾ ਅਧਿਕਾਰ ਖੇਤਰ ਆ, ਇਹ ਤੁਹਾਨੂੰ ਸਮਝਾਉਣਾ ਆ ਅਸੀਂ। ਮਤਲਬ ਉਹ ਸਮਝਾਉਣਾ ਹੈ ਕਿ ਧਮਕਾਉਣਾ, ਉਹ ਡਰਾਉਣਾ, ਕੀ ਪ੍ਰਕਿਰਿਆ ਉਹ। ਤੇ ਗਿਆਨੀ ਰਘਵੀਰ ਸਿੰਘ ਦਾ ਇਹ ਕਹਿਣਾ ਕਿ ਵੀ ਮੈਂ ਤਾਂ ਸਮਝਦਾ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਪੂਰੀ ਲੋਕਾਈ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖ ਭਾਈਚਾਰਾ ਵੱਸਦਾ, ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੀਆਂ ਧਿਰਾਂ ਨੇ ਉਹਨਾਂ ਤੇ ਲਾਗੂ ਹੁੰਦਾ। ਮੈਨੂੰ ਤਾਂ ਹੁਣ ਪਤਾ ਲੱਗਾ ਕਿ ਤਾਂ 4 ਦੀਵਾਰੀ 'ਚ ਹੈ। ਹੁਣ ਇਸ ਨੂੰ ਵੱਡੇ ਤੰਜ ਵਜੋਂ ਦੇਖ ਰਹੇ ਨੇ ਲੋਕ। ਲੋਕ ਕਹਿੰਦੇ ਕਿ ਬਹੁਤ ਵੱਡਾ ਤੰਜ ਕੱਸਿਆ ਗਿਆਨੀ ਰਘਵੀਰ ਸਿੰਘ ਹੋਰਾਂ ਨੇ, ਪਰ ਮੈਂ ਇਹਦੇ ਵਿੱਚੋਂ ਤੰਜ ਦੇ ਨਾਲ ਨਾਲ ਉਹਨਾਂ ਦੀ ਬੇਵਸੀ ਵੀ ਦੇਖ ਰਿਹਾ ਕਿ ਉਹਨਾਂ ਦੀ ਬੇਵਸੀ ਵੀ ਝਲਕਦੀ ਹੈ ਕਿ ਕੀ ਉਹ ਕੁਝ ਹੁਣ ਕਰਨ ਦੀ ਸਥਿਤੀ 'ਚ ਨਹੀਂ ਹੈਗੇ, ਕਿ ਉਹ ਅਸਤੀਫਾ ਦੇ ਕੇ ਲਾਂਭੇ ਹੋਣਗੇ, ਜਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਰੁਤਬੇ ਨੂੰ ਜਿਹੜਾ 2 ਤਰੀਕ ਨੂੰ ਬਹਾਲ ਹੁੰਦਾ ਨਜ਼ਰ ਆ ਰਿਹਾ ਸੀ, ਉਸ ਦੀ ਬਹਾਲਤਾ ਦੇ ਲਈ ਫਿਰ ਕੋਈ ਸਖਤ ਫੈਸਲਾ ਲੈਣਗੇ। ਇਹ ਦੇਖਣ ਵਾਲੀ ਗੱਲ ਹੈ। ਪ੍ਰੀਖਿਆ ਦੀ ਘੜੀ ਜੇ ਧਾਮੀ ਹੋਰਾਂ ਦੀ, ਉਹਦੇ ਨਾਲ ਵੱਡੀ ਪ੍ਰੀਖਿਆ ਦੀ ਘੜੀ ਹੁਣ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਦੀ। ਜੀ ਬਿਲਕੁਲ ਬਿਲਕੁਲ।